ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਇਹ ਜਿਹੜਾ ਵਿਸ਼ੇਸ਼ ਗੱਲਬਾਤ ਆਪਾਂ ਪਿਛਲੀ ਵਾਰੀ ਵੀ ਤੁਹਾਡੇ ਨਾਲ ਗੱਲਬਾਤ ਕਰਵਾਈ ਸੀ ਕਵਰਡ ਕੈਲੀਫੋਰਨੀਆ ਤੋਂ ਆਪਣੇ ਨਾਲ ਜਗਦੀਪ ਸਿੰਘ ਢਿੱਲੋਂ ਜੀ ਜਿਹੜੇ ਉਹ ਜੁੜੇ ਨੇ। ਅੱਜ ਫਿਰ ਆਪਾਂ ਕਵਰਡ ਕੈਲੀਫੋਰਨੀਆ ਦੇ ਬਾਬਤ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਜਗਦੀਪ ਢਿੱਲੋਂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪਿਆਰ ਭਰੇ ਸਰੋਤਿਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਸਰੋਤਿਓ, ਅੱਜ ਇੱਕ ਵਾਰੀ ਫਿਰ ਆਪਾਂ ਕਵਰਡ ਕੈਲੀਫੋਰਨੀਆ ਦੇ ਬਾਬਤ ਕੀ ਉਹਨਾਂ ਦੇ ਕੋਲ ਜਾਣਕਾਰੀਆਂ, ਕੀ ਆંકੜੇ ਨੇ, ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸੋ ਜੇ ਬਰੀਫਲੀ ਜਗਦੀਪ ਜੀ ਦੱਸ ਦਿਓ, ਕਵਰਡ ਕੈਲੀਫੋਰਨੀਆ ਪ੍ਰੋਗਰਾਮ ਹੈ ਕੀ ਚੀਜ਼ ਆ, ਕਿਸ ਤਰੀਕੇ ਦੇ ਨਾਲ ਇਸ ਦੇ ਜ਼ਰੀਏ ਹੈਲਥ ਇੰਸ਼ੋਰੈਂਸ ਜਿਹੜੀ ਉਹ ਮਿਲਦੀ ਆ? ਹਾਂਜੀ, ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦਾ, ਜਾਂ ਜਿਹਨੂੰ ਅਫੋਰਡੇਬਲ ਕੇਅਰ ਐਕਟ ਲਾ ਨੂੰ ਕਿਹਾ ਜਾਂਦਾ, ਉਹਦਾ ਕੈਲੀਫੋਰਨੀਆ ਦਾ ਅੰਗ ਆ। ਸੋ ਇਹ ਕੈਲੀਫੋਰਨੀਆ ਦੀ ਐਕਸਚੇਂਜ ਆ। ਇਹਦੇ ਥਰੂ ਜਿਨ੍ਹਾਂ ਬੰਦਿਆਂ ਤੋਂ ਕੰਮ ਦੇ ਥਰੂ ਇੰਸ਼ੋਰੈਂਸ ਨਹੀਂ ਮਿਲਦਾ ਜਾਂ ਪ੍ਰਾਈਵੇਟ ਸਿੱਧਾ ਨਹੀਂ ਇੰਸ਼ੋਰੈਂਸ ਕਰਾਇਆ ਹੁੰਦਾ, ਤੁਸੀਂ ਇੰਸ਼ੋਰੈਂਸ ਕਰਾ ਸਕਦੇ ਆ। ਸਿੱਧਾ ਕਰਾਉਣ ਦਾ ਹੁਣ ਮਤਲਬ ਹੀ ਨਹੀਂ ਬਣਦਾ, ਕਰਕੇ ਕਵਰਡ ਕੈਲੀਫੋਰਨੀਆ ਉਹ ਪਹਿਲਾ ਪ੍ਰੋਗਰਾਮ ਆ ਓਬਾਮਾ ਕੇਅਰ ਦੇ ਥਰੂ, ਜਿਹਦੇ ਨਾਲ ਤੁਹਾਨੂੰ ਫਾਈਨੈਂਸ਼ੀਅਲ ਸਬਸਿਡੀ ਟੈਕਸ ਦੇ ਵੀਆ ਤੁਹਾਡੀ ਫਾਈਨੈਂਸ਼ੀਅਲ ਤੁਹਾਨੂੰ ਅਸਿਸਟੈਂਸ ਮਿਲਦੀ ਆ, ਜਿਹੜਾ ਕਾਸਟ ਹੁੰਦਾ ਹੈਲਥ ਇੰਸ਼ੋਰੈਂਸ ਦਾ ਉਹ ਪੇ ਕਰਨ ਲਈ। ਸੋ ਜੇ ਤੁਹਾਡਾ ਪ੍ਰੀਮੀਅਮ ਬਣਦਾ $1500, ਤੁਹਾਡੇ ਇਨਕਮ ਦੇ ਹਿਸਾਬ ਨਾਲ, ਤੁਹਾਡੀ ਏਜ ਦੇ ਸਾਰੇ ਦੇ ਹਿਸਾਬ ਨਾਲ ਤੁਹਾਡਾ ਉਹਨਾਂ ਨੇ ਲਾ ਕੇ ਜਿੰਨਾ ਤੁਹਾਨੂੰ ਸਬਸਿਡੀ ਮਿਲਦਾ ਉਹਦੇ ਹਿਸਾਬ ਨਾਲ ਤੁਹਾਡੀ ਹੈਲਪ ਤੁਹਾਨੂੰ ਦਿੱਤੀ ਜਾਂਦੀ ਆ, ਤਾਂ ਤੁਹਾਡਾ ਬਿੱਲ ਘਟਾਇਆ ਜਾਂਦਾ। ਸੋ ਇਹ ਤੋਂ ਬਗੈਰ ਹੈਲਥ ਕੇਅਰ ਇੰਸ਼ੋਰੈਂਸ ਆਪ ਕਰਾਉਣਾ ਤੁਹਾਨੂੰ ਪਤਾ ਬਹੁਤ ਔਖਾ ਆ, ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਆ। ਤਾਂ ਸਪੈਸ਼ਲੀ ਪਿਛਲੇ ਸਾਲ ਤੋਂ ਜਿਹੜਾ ਅਮਰੀਕਨ ਰੈਸਕਿਊ ਪਲਾਨ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਪਾਸ ਕੀਤਾ, ਉਹ ਸਪੈਸ਼ਲੀ ਮਿਡਲ ਇਨਕਮ ਜਿਹੜੇ ਲੋਕ ਨੇ ਉਹਨਾਂ ਲਈ, ਤਾਂ ਅਪਰ ਮਿਡਲ ਇਨਕਮ ਲਈ ਇਹ ਪ੍ਰੋਗਰਾਮ ਪਾਸ ਕੀਤਾ ਸੀ। ਕਰਕੇ ਪਹਿਲੇ 5-6 ਸਾਲ ਲਾ ਦੇ ਬਹੁਤ ਇਹ ਕੰਪਲੇਂਟ ਆਉਂਦੀ ਸੀ ਵੀ ਜਿਹੜੇ ਮਿਡਲ ਇਨਕਮ ਆ, ਸਪੈਸ਼ਲੀ ਜਿੱਦਾਂ ਆਪਣੇ ਪੰਜਾਬੀ ਭੈਣ ਭਰਾ ਬਿਜ਼ਨਸ ਓਨਰ ਹੁੰਦੇ ਆ, ਸਟੋਰ ਓਨਰ ਜਾਂ ਟਰੱਕਿੰਗ ਬਿਜ਼ਨਸ ਦੇ ਵਿੱਚ ਵੀ ਜਿਹੜਾ ਵੀ ਮਰਜ਼ੀ ਬਿਜ਼ਨਸ ਹੋਵੇ, ਉਹਨਾਂ ਦੀ ਇਨਕਮ ਥੋੜ੍ਹੀ ਜਿਹੀ ਜ਼ਿਆਦਾ ਬਣ ਜਾਂਦੀ ਸੀ। ਸੋ ਸਬਸਿਡੀ ਨਹੀਂ ਮਿਲਦੀ ਸੀ, ਸੋ ਉਹਨਾਂ ਦਾ ਖਰਚਾ ਓਨਾ ਹੀ ਰਹਿ ਗਿਆ ਸੀ। ਸੋ ਉਹਨਾਂ ਕਰਕੇ ਵੀ ਇਹ ਅਮਰੀਕਨ ਰੈਸਕਿਊ ਪਲਾਨ ਦੇ ਨਾਲ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਸਬਸਿਡੀ ਮਿਲ ਰਹੀ ਆ, ਤਾਂ ਜ਼ਿਆਦਾ ਲੋਕਾਂ ਨੂੰ ਆਫਰ ਹੋ ਰਹੀ ਆ ਹੋਰ ਤੁਹਾਡਾ ਖਰਚਾ ਇਸ ਹੈਲਥ ਇੰਸ਼ੋਰੈਂਸ ਦੇ ਰਾਹ ਦੇ ਵਿੱਚ ਘਟਾਉਣ ਨੂੰ। ਸੋ ਇਸ ਵੇਲੇ ਜਿਹੜਾ ਓਪਨ ਐਨਰੋਲਮੈਂਟ ਚੱਲ ਰਿਹਾ ਉਹ ਨਵੰਬਰ 1 ਤੋਂ ਸ਼ੁਰੂ ਹੋਇਆ ਸੀ, ਤਾਂ ਹੁਣ ਜਨਵਰੀ ਦੀ 31 ਤਰੀਕ ਤੱਕ ਰਨ ਕਰ ਰਿਹਾ। ਸੋ ਜਨਵਰੀ ਦੀ 31 ਤਰੀਕ ਤੱਕ ਤੁਸੀਂ ਇੰਸ਼ੋਰੈਂਸ ਕਿਸੇ ਗੱਲ ਤੋਂ ਵੀ, ਜੇ ਤੁਹਾਡੇ ਕੋਲ ਨਹੀਂ ਹੈ ਇਸ ਵੇਲੇ ਹੈਲਥ ਇੰਸ਼ੋਰੈਂਸ, ਤੁਸੀਂ ਆਪਣੇ ਲਈ ਤਾਂ ਆਪਣੇ ਪਰਿਵਾਰ ਲਈ ਲੈ ਸਕਦੇ ਹੋ। ਤੁਸੀਂ ਐਪਲੀਕੇਸ਼ਨ ਭਰ ਸਕਦੇ ਹੋ ਆਨਲਾਈਨ ਵੀ, ਪਰ ਅਸੀਂ ਤਾਂ ਇਹ ਤੁਹਾਨੂੰ ਦੱਸਾਂਗੇ ਵੀ 800-614-3081 ਤੇ ਤੁਸੀਂ ਫੋਨ ਕਰਕੇ ਖਾਲਸਾ ਸਾਹਿਬ ਨੂੰ ਆਪਣੀ ਸਾਰੀ ਇਨਫੋਰਮੇਸ਼ਨ ਦੇ ਕੇ ਉਹਨਾਂ ਤੋਂ ਚੰਗੀ ਤਰ੍ਹਾਂ ਸਲਾਹ ਲੈ ਕੇ ਵੀ ਤੁਹਾਡੇ ਲਈ ਕਿਹੜਾ ਪਲਾਨ ਸਾਰਾ ਕੁਝ ਕੀ ਵਧੀਆ ਹੋਊਗਾ, ਤਾਂ ਤੁਸੀਂ ਬਾਕੀ ਸਾਰੇ 2022 ਲਈ ਆਪਣੇ ਪਰਿਵਾਰ ਨੂੰ ਕਵਰ ਕਰ ਸਕਦੇ ਹੋ। ਜੀ ਬਿਲਕੁਲ। ਸੋ ਹੈਲਥ ਇੰਸ਼ੋਰੈਂਸ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਉਹ ਬਹੁਤ ਇੰਪੋਰਟੈਂਟ ਆ, ਬਹੁਤ ਮਹੱਤਤਾ ਰੱਖਦੀ ਆ। ਕਿਸੇ ਜ਼ਮਾਨੇ ਇਹ ਇੰਨੀ ਕੁ ਜ਼ਿਆਦਾ ਮਹਿੰਗੀ ਹੁੰਦੀ ਸੀ ਆਮ ਬੰਦੇ ਲਈ ਕਿ ਜਿਹੜਾ ਕੋਈ ਚੰਗੀ ਤਨਖਾਹ ਦੇ ਉੱਤੇ ਸੀ ਉਸ ਦੇ ਲਈ ਵੀ ਉਸਨੂੰ ਅਫੋਰਡ ਕਰਨਾ ਨਾਮੁਮਕਿਨ ਜੀ ਗੱਲ ਸੀ। ਅਤੇ ਨਾਲੇ ਜੇ ਰੱਬ ਨਾ ਕਰੇ ਕਿਤੇ ਤੁਹਾਨੂੰ ਕੋਈ ਪਹਿਲਾਂ ਕੋਈ ਮੈਡੀਕਲ ਕੰਡੀਸ਼ਨ ਹੋਵੇ ਤਾਂ ਹੈਲਥ ਇੰਸ਼ੋਰੈਂਸ ਤੁਹਾਡੀ ਜਿਹੜੀ ਉਹ ਹੁੰਦੀ ਹੋਈ ਨਹੀਂ ਸੀ। ਸੋ ਇਹ ਜਿਹੜੀ ਓਬਾਮਾ ਕੇਅਰ, ਅਫੋਰਡੇਬਲ ਕੇਅਰ ਐਕਟ ਜਾਂ ਕਵਰਡ ਕੈਲੀਫੋਰਨੀਆ, ਵੱਖ-ਵੱਖ ਨਾਮ, ਤਿੰਨੋਂ ਹੀ ਇੱਕੋ ਚੀਜ਼ਾਂ ਆ। ਉਸ ਦੇ ਵਿੱਚ ਇਹ ਸਭ ਤੋਂ ਵਧੀਆ ਚੀਜ਼ ਆ, ਚਾਹੇ ਤੁਹਾਨੂੰ BP ਦੀ ਸ਼ਿਕਾਇਤ ਆ, ਸ਼ੂਗਰ ਦੀ ਆ, ਕੋਈ ਛੋਟੀ ਬਿਮਾਰੀ ਆ ਜਾਂ ਕੋਈ ਵੱਡੀ ਬਿਮਾਰੀ ਆ, ਕੋਈ ਇੰਸ਼ੋਰੈਂਸ ਕੰਪਨੀ ਤੁਹਾਨੂੰ ਨਾ ਨਹੀਂ ਕਰ ਸਕਦੀ ਇੰਸ਼ੋਰੈਂਸ ਜਿਹੜੀ ਉਹ ਦੇਣ ਤੋਂ। ਸੋ ਆਈ ਥਿੰਕ ਇਹ ਬੈਸਟ ਪਾਰਟ ਜਗਦੀਪ ਜੀ ਇਸ ਕਵਰਡ ਕੈਲੀਫੋਰਨੀਆ ਦੇ ਤਹਿਤ ਸੀਗਾ। ਹਾਂਜੀ, ਇਹ ਜਿੱਦਾਂ ਆਬਵੀਅਸਲੀ ਇਹ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਵੀ ਖਰਚਾ ਜ਼ਿਆਦਾ ਆ, ਜਦ ਕਿੰਨਾ ਕੁ ਹੋਰ ਘਟਾ ਹੋ ਸਕਦਾ। ਪਰ ਜਿਹੜੀ ਤੁਸੀਂ ਮੇਨ ਗੱਲ ਕਹੀ ਆ ਵੀ ਅਫੋਰਡੇਬਲ ਕੇਅਰ ਐਕਟ ਦੀ ਜਾਂ ਓਬਾਮਾ ਕੇਅਰ ਦੀ ਮੇਨ ਲੈਗੇਸੀ ਆ ਭਾਜੀ, ਵੀ ਅੱਗੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਸੀਗੀ, ਹੈਲਥ ਕੰਡੀਸ਼ਨ ਸੀਗੀ, ਜਿੰਨਾ ਜ਼ਿਆਦਾ ਖਰਚਾ ਹੁੰਦਾ ਸੀ ਹੈਲਥ ਇੰਸ਼ੋਰੈਂਸ ਕੰਪਨੀ ਦਾ, ਉਹ 100% ਕਹਿ ਸਕਦੇ ਸੀ ਵੀ ਨਾ, ਸਾਡੇ ਵੱਲੋਂ ਜਵਾਬ ਆ, ਅਸੀਂ ਨਹੀਂ ਇੰਨਾ ਖਰਚਾ ਕਰਨਾ, ਕਰਕੇ ਤੁਸੀਂ ਦੇਣੇ ਥੋੜੇ ਆ ਤਾਂ ਲੱਗਣੇ ਜ਼ਿਆਦੇ ਆ। ਸੋ ਇਹ ਲਾ ਦੇ ਨਾਲ ਇਹ ਜਿਹੜੀ ਚੇਂਜ ਹੋਈ ਆ ਚੀਜ਼, ਇਹ ਬਹੁਤ ਜ਼ਰੂਰੀ ਸੀਗੀ। ਸੋ ਇਹਦੇ ਨਾਲ ਹੋਪਫੁਲੀ ਲਾ ਨੂੰ ਚੇਂਜ ਕਰੀ ਜਾਂਦੇ ਆ। ਜਿਹੜਾ ਆਹ ਬਿਲਡ ਬੈਕ ਬੈਟਰ ਪਲਾਨ ਹਾਲੇ ਵੀ ਅੜਿਆ ਆ ਸੈਨੇਟ ਦੇ ਵਿੱਚ, ਇਹਦੇ ਵਿੱਚ ਵੀ ਆਹ ਜਿਹੜੀਆਂ ਅਮਰੀਕਨ ਰੈਸਕਿਊ ਪਲਾਨ ਦੀਆਂ ਸਬਸਿਡੀਆਂ ਆ, ਉਹਦੇ ਵਿੱਚ ਇੱਦਾਂ ਹਾਲੇ ਲਿਖਿਆ ਵੀ ਇਹਨਾਂ ਨੂੰ ਸ਼ਾਇਦ ਪੱਕਾ ਕੀਤਾ ਜਾਵੇ, ਪਰਮਾਨੈਂਟ ਕੀਤਾ ਜਾਵੇ, ਕਰਕੇ ਇਸ ਵੇਲੇ ਜਿਹੜੀਆਂ ਇਹ ਸਬਸਿਡੀਆਂ ਆ ਇਹ
2022 ਦੇ ਵਿੱਚ ਹੀ ਲਾਸਟ ਅਵੇਲੇਬਲ ਆ, ਪਿਛਲੇ ਸਾਲ ਇੰਟਰੋਡਿਊਸ ਹੋਈਆਂ ਸੀ। ਸੋ ਇਹ ਵੀ ਇੱਕ ਬਹੁਤ ਜ਼ਰੂਰੀ ਗੱਲ ਆ ਵੀ ਸਭ ਤੋਂ ਜ਼ਿਆਦਾ ਤੁਸੀਂ ਆਪਣੇ ਹੈਲਥ ਇੰਸ਼ੋਰੈਂਸ ਤੇ ਪੈਸੇ ਆਹ ਸਾਲ ਬਚਾ ਸਕਦੇ ਆ, ਜਿਸ ਹਿਸਾਬ ਨਾਲ ਇਸ ਵੇਲੇ ਲਾ ਲਿਖਿਆ। ਸੋ ਜੋ ਸਾਡੀ ਕਵਰ ਕੈਲੀਫੋਰਨੀਆ ਐਕਸਚੇਂਜ ਨੇ ਭਾਜੀ ਰਿਸਰਚ ਕੀਤੀ ਆ ਵੀ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ 11 ਲੱਖ ਲੋਕ ਐਲੀਜੀਬਲ ਨੇ ਸਬਸਿਡੀਆਂ ਲਈ, ਫਾਈਨੈਂਸ਼ੀਅਲ ਹੈਲਪ ਲਈ, ਜਿਨ੍ਹਾਂ ਕੋਲ ਇੰਸ਼ੋਰੈਂਸ ਇਸ ਵੇਲੇ ਹੈ ਨਹੀਂਗਾ। ਸੋ 11 ਲੱਖ ਲੋਕ 1.1 ਮਿਲੀਅਨ, ਤਾਂ ਉਹਦੇ ਵਿੱਚੋਂ 9,43,000 ਜਿਹੜੇ ਇਸ ਵੇਲੇ ਇੰਸ਼ੋਰੈਂਸ ਕਰਾ ਸਕਦੇ ਆ $0 ਲਈ, ਮਤਲਬ ਨੋ ਖਰਚਾ। ਜਾਂ ਉਹਨਾਂ ਨੂੰ ਮੈਡੀਕਲ ਦੇ ਵਿੱਚ ਐਨਰੋਲ ਕੀਤਾ ਜਾਊਗਾ, ਤਾਂ ਜਾਂ ਉਹ ਕਵਰਡ ਕੈਲੀਫੋਰਨੀਆ ਲਈ ਭਾਵੇਂ ਕੁਆਲੀਫਾਈ ਕਰਦੇ ਆ $0 ਪਲਾਨ ਲਈ ਆਹ ਸਾਲ ਲਈ। ਸੋ ਤੁਸੀਂ ਆਪ ਹਿਸਾਬ ਲਾਓ 9,43,000 ਜਿਨ੍ਹਾਂ ਨੇ ਇੰਸ਼ੋਰੈਂਸ ਤੋਂ ਬਗੈਰ ਰਹਿਣਾ ਇਸ ਸਾਲ। ਉੱਦਾਂ ਤਾਂ ਆਬਵੀਅਸਲੀ ਜਦੋਂ ਤੁਹਾਨੂੰ ਪਤਾ ਜੇ ਕੋਈ ਹੈਲਥ ਪ੍ਰੋਬਲਮ ਆ ਵੀ ਜਾਵੇ, ਐਮਰਜੈਂਸੀ ਰੂਮ ਜਾਣਾ ਵੀ ਪੈ ਜਾਵੇ, ਤਾਂ ਜਾਣਾ ਤਾਂ ਫਿਰ ਪੈਂਦਾ ਹੀ ਆ, ਤੇ ਫਿਰ ਉਸ ਹਿਸਾਬ ਨਾਲ ਫਿਰ ਖਰਚਾ ਵੀ ਦੇਣਾ ਪੈਂਦਾ। ਸੋ ਤੁਸੀਂ ਸਭ ਤੋਂ ਵਧੀਆ ਚੀਜ਼ ਤਾਂ ਇਹ ਕਰ ਸਕਦੇ ਆ ਵੀ ਇਸ ਵੇਲੇ ਜੇ ਤੁਸੀਂ ਅਨਇੰਸ਼ੋਰਡ ਆ, ਜਿੰਨੀ ਇਸ ਵੇਲੇ ਹੈਲਪ ਦੇ ਰਿਹਾ ਆ, ਤੁਸੀਂ ਫੋਨ ਕਰਕੇ 800-614-3081 ਤੇ ਫੋਨ ਕਰਕੇ ਖਾਲਸਾ ਸਾਹਿਬ ਨੂੰ ਪੁੱਛੋ ਵੀ ਸਾਡੀ ਆਹ ਸਿਚੁਏਸ਼ਨ ਆ, ਸਾਨੂੰ ਕੀ ਹੈਲਪ ਮਿਲ ਸਕਦੀ ਆ। ਸ਼ਾਇਦ ਤੁਹਾਨੂੰ ਕਵਰਡ ਕੈਲੀਫੋਰਨੀਆ ਦੇ ਵਿੱਚ ਐਨਰੋਲ ਕੀਤਾ ਜਾਵੇ, ਸ਼ਾਇਦ ਤੁਹਾਨੂੰ ਮੈਡੀਕਲ ਦੇ ਵਿੱਚ ਭੇਜਿਆ ਜਾਵੇ, ਪਰ ਟਾਈਮ ਦੇ ਪੈਣ ਦੇ ਨਾਲ ਬਹੁਤ ਘੱਟ ਫਰਕ ਰਹਿ ਗਿਆ ਆ ਵੀ ਤੁਹਾਨੂੰ ਕਿੱਦਾਂ ਦੀ ਸਰਵਿਸ ਈਵਨ ਮੈਡੀਕਲ ਦੇ ਥਰੂ ਮਿਲਦੀ ਆ, ਸਪੈਸ਼ਲੀ ਨਾਓ ਜਦੋਂ ਦਾ ਕਾਈਜ਼ਰ ਪਰਮਾਨੈਂਟ ਮੈਡੀਕਲ ਲੈਣਾ ਪਿਆ। ਜੀ ਬਿਲਕੁਲ। ਸੋ ਦਿਨ ਥੋੜੇ ਰਹਿ ਗਏ ਆ ਜਿਨ੍ਹਾਂ ਨੇ ਅਜੇ ਤੱਕ ਇੰਸ਼ੋਰੈਂਸ ਨਹੀਂ ਕਰਵਾਈ। ਜੇ ਤੁਸੀਂ ਵੀ ਉਹ 1.1 ਮਿਲੀਅਨ ਲੋਕਾਂ ਦੇ ਵਿੱਚੋਂ ਹੈਗੇ ਆ ਜਿਨ੍ਹਾਂ ਨੇ ਅਜੇ ਤੱਕ ਇੰਸ਼ੋਰੈਂਸ ਨਹੀਂ ਕਰਵਾਈ, ਤਾਂ ਤੁਰੰਤ ਆਪਣੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਤਹਿਤ ਕਰਵਾਓ। ਜਿੱਦਾਂ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚੋਂ 9,43,000 ਲੋਕ ਅਜਿਹੇ ਨੇ ਜਿਨ੍ਹਾਂ ਦਾ ਕੋਈ ਖਰਚਾ ਨਹੀਂ ਹੋਣਾ ਇੰਸ਼ੋਰੈਂਸ ਲੈਣ ਦੇ ਉੱਤੇ, ਤੇ ਉਹ ਸਗੋਂ ਤੁਹਾਡੇ ਲਈ ਬੈਟਰ ਆ ਵੀ ਸਾਲ ਦਾ ਤੁਹਾਡਾ ਕੋਈ ਖਰਚਾ ਨਹੀਂ, ਤੇ ਨਹੀਂ ਤਾਂ ਬਾਅਦ ਦੇ ਵਿੱਚ ਜਦੋਂ ਟੈਕਸ ਭਰਨਾ ਹੈ ਤਾਂ ਫਿਰ $2400 ਚ ਫੈਮਿਲੀ ਆਫ 4 ਨੂੰ ਜੁਰਮਾਨਾ ਵੀ ਪੈ ਸਕਦਾ ਆ ਜੇ ਤੁਸੀਂ ਇੰਸ਼ੋਰੈਂਸ ਨਹੀਂ ਲੈਂਦੇ, ਕਿਉਂਕਿ ਇਸ ਤੋਂ ਬਗੈਰ ਟੈਕਸ ਤੁਹਾਡਾ ਭਰਿਆ ਨਹੀਂ ਜਾਣਾ। ਇਹ ਹੋਣੀ ਜਿਹੜੀ ਆ ਉਹ ਫਾਰਮ ਤੁਹਾਡਾ ਹੋਣਾ ਹੀ ਹੋਣਾ ਜਿਹੜਾ ਉਹ ਚਾਹੀਦਾ ਆ, ਚਾਹੇ ਮੈਡੀਕਲ ਆ ਤੇ ਚਾਹੇ ਕਵਰਡ ਕੈਲੀਫੋਰਨੀਆ ਦੇ ਤਹਿਤ ਆ, ਸਬਸਿਡੀ ਮਿਲੀ ਆ ਨਹੀਂ ਮਿਲੀ ਆ, ਘੱਟ ਮਿਲੀ ਆ ਵੱਧ ਮਿਲੀ, ਜੋ ਵੀ ਆ ਉਹ ਹੋਣਾ ਜਿਹੜਾ ਬਹੁਤ ਲਾਜ਼ਮੀ ਹੈਗਾ ਆ। ਸੋ ਜਗਦੀਪ ਢਿੱਲੋਂ ਜੀ, ਕਈ ਦੀ ਸ਼ਾਇਦ ਲੋਕ ਇਹ ਵੀ ਨਾ ਡਰ ਜਾਂਦੇ ਹੁਣ, ਯਾਰ ਮੈਂ ਸ਼ਾਇਦ ਮੈਨੂੰ ਫ੍ਰੀ ਮਿਲਣੀ ਆ ਨਹੀਂ ਮਿਲਣੀ, ਮੈਂ ਮੈਡੀਕਲ 'ਚ ਜਾਊਂਗਾ ਜਾਂ ਨਹੀਂ ਜਾਊਂਗਾ। ਜੇ ਉਹ ਇਸ ਨੰਬਰ ਦੇ ਉੱਤੇ ਕਾਲ ਕਰਦੇ ਆ, ਖਾਲਸਾ ਜੀ ਨੂੰ ਕਾਲ ਕਰਦੇ ਆ, ਤਾਂ ਇਟ ਡਜ਼ਨਟ ਮੈਟਰ ਵੀ ਉਹ ਕਵਰਡ ਕੈਲੀਫੋਰਨੀਆ 'ਚ ਜਾ ਰਹੇ ਆ ਜਾਂ ਮੈਡੀਕਲ 'ਚ ਜਾ ਰਹੇ ਆ, ਉਹ ਉਹਨਾਂ ਦੀ ਮਦਦ ਕਰਨਗੇ ਹੀ ਕਰਨਗੇ। ਹਾਂਜੀ ਬਿਲਕੁਲ ਜੀ, ਕਵਰਡ ਕੈਲੀਫੋਰਨੀਆ ਦਾ ਜਦੋਂ ਵੀ ਇਹ ਸਾਰੇ ਓਬਾਮਾ ਕੇਅਰ ਐਕਸਚੇਂਜ ਹਰ ਸਟੇਟਾਂ 'ਚ ਸੈਟਅਪ ਹੋਏ ਸੀ, ਇਹ ਇੱਕ ਨਵਾਂ ਰਾਹ ਖੋਲਿਆ ਗਿਆ ਸੀ ਲੋਕਾਂ ਲਈ ਮੈਡੀਕਲ ਲਈ ਵੀ। ਸੋ ਅੱਗੇ ਤੁਹਾਨੂੰ ਪਤਾ ਆਪਾਂ ਕਈ ਵਾਰੀ ਗੱਲ ਕੀਤੀ ਆ ਵੀ ਲੋਕੀ ਸੰਗ ਜਾਂਦੇ ਆ, ਜਾਂ ਮੈਡੀਕਲ ਦਾ ਪ੍ਰੋਸੈਸ ਵੀ ਕਈ ਵਾਰੀ ਕੰਪਲੀਕੇਟਡ ਹੁੰਦਾ, ਕਾਊਂਟੀ ਆਫਿਸ ਇਨਵੋਲਵ ਹੁੰਦੇ ਆ, ਕਈ ਕੁਝ ਕਰਨਾ ਪੈਂਦਾ। ਪਰ ਕਵਰਡ ਕੈਲੀਫੋਰਨੀਆ ਦੇ ਤਾਂ ਬਾਕੀ ਸਟੇਟਾਂ ਦੇ ਵਿੱਚ ਜੇ ਤੁਸੀਂ ਕਵਰਡ ਕੈਲੀਫੋਰਨੀਆ ਲਈ ਐਪਲੀਕੇਸ਼ਨ ਭਰਦੇ ਆ, ਜਦੋਂ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਦਿੰਦੇ ਆ, ਇਨਕਮ ਸਾਰਾ ਕੁਝ, ਉਹ ਆਟੋਮੈਟਿਕਲੀ ਤੁਹਾਡੇ ਲਈ ਡਿਸਾਈਡ ਕਰ ਦਿੰਦੀ ਆ, ਦੇਖ ਲੈਂਦੀ ਆ ਵੀ ਤੁਸੀਂ ਕਵਰਡ ਕੈਲੀਫੋਰਨੀਆ ਲਈ ਕੁਆਲੀਫਾਈ ਕਰਦੇ ਆ ਕਿ ਮੈਡੀਕਲ ਲਈ ਕੁਆਲੀਫਾਈ ਕਰਦੇ ਆ। ਤਾਂ ਉਸ ਹਿਸਾਬ ਦੇ ਨਾਲ ਫਿਰ ਤੁਹਾਨੂੰ ਉਸ ਰਾਹ ਤੇ ਭੇਜ ਦਿੰਦੇ ਆ। ਤਾਂ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਜੇ ਤੁਸੀਂ ਮੈਡੀਕਲ ਲਈ ਕੁਆਲੀਫਾਈ ਕਰਦੇ ਆ, ਤੁਹਾਨੂੰ ਮੈਡੀਕਲ ਦਾ ਕਾਰਡ ਆ ਜਾਊਗਾ। ਉਦਾਂ ਹੀ ਤੁਹਾਨੂੰ ਫਿਰ ਪਲਾਨ ਪਿਕ ਕਰਨਾ ਪੈਣਾ ਵੀ ਤੁਸੀਂ ਕਿਹੜੇ ਪਲਾਨ ਨਾਲ ਲੈਣਾ। ਆਬਵੀਅਸਲੀ ਜੇ ਕਵਰਡ ਕੈਲੀਫੋਰਨੀਆ ਦੇ ਹੋਇਆ ਤਾਂ ਉਹ ਰਾਹ ਸ਼ੁਰੂ ਹੋ ਜਾਂਦਾ। ਪਰ ਮੇਨ ਚੀਜ਼ ਤਾਂ ਭਾਜੀ ਇਹ ਆ ਵੀ ਇਸ ਵੇਲੇ ਜਿੱਦਾਂ ਤੁਸੀਂ ਕਿਹਾ ਮੌਕਾ ਹੈਗਾ ਆ, ਤਾਂ ਤੁਸੀਂ ਪਤਾ ਕਰ ਸਕਦੇ ਆ। ਬਾਕੀ ਜਿਹੜਾ ਮੈਡੀਕਲ ਦੇ ਨਾਲ ਆ, ਉਹ ਖਾਲਸਾ ਸਾਹਿਬ ਐਕਸਪਲੇਨ ਕਰ ਸਕਦੇ ਆ ਐਗਜ਼ੈਕਟਲੀ ਵੀ ਤੁਹਾਨੂੰ ਕਿਹੜੀਆਂ ਸਰਵਿਸਿਜ਼ ਅਵੇਲੇਬਲ ਆ। ਵੀ ਆਮ ਬੰਦੇ ਨੇ ਇਹ ਪੁੱਛਣਾ ਵੀ ਕਿੱਦਾਂ ਡਿਸਾਈਡ ਹੁੰਦਾ, ਇਹ ਇਨਕਮ ਦੇ ਹਿਸਾਬ ਨਾਲ ਡਿਸਾਈਡ ਹੁੰਦਾ। ਬਾਹਲੀ ਡੂੰਘਾਈ ਤੇ ਤਾਂ ਮੈਂ ਨਹੀਂ ਜਾਣਾ ਚਾਹੁੰਦਾ ਕਰਕੇ ਹਰ ਸਿਚੁਏਸ਼ਨ ਡਿਫਰੈਂਟ ਹੁੰਦੀ ਆ, ਪਰ ਇਹ ਫੈਡਰਲ ਪਾਵਰਟੀ ਲੈਵਲ ਚਾਰਟ ਹੁੰਦਾ। ਜਿੰਨੀ ਤੁਹਾਡੀ ਇਨਕਮ ਹੋਵੇ ਤੇ ਜਿੰਨੀ ਤੁਹਾਡੀ ਫੈਮਿਲੀ ਦਾ ਸਾਈਜ਼ ਹੋਵੇ, ਉਸ ਹਿਸਾਬ ਦੇ ਨਾਲ ਤੁਹਾਨੂੰ ਜਿੱਦਾਂ ਅਸੀਂ ਕਵਰਡ ਕੈਲੀਫੋਰਨੀਆ ਦੇ ਵਿੱਚ ਵੀ ਪਲਾਨ ਆ, ਉਸ ਹਿਸਾਬ ਦੇ ਨਾਲ ਤੁਸੀਂ ਕੁਆਲੀਫਾਈ ਕਰਦੇ ਆ। ਸੋ 138% ਤੱਕ ਜਿਹੜੀ ਫੈਡਰਲ ਪਾਵਰਟੀ ਲੈਵਲ, ਤੁਸੀਂ ਫੈਮਿਲੀ ਆਫ 4 ਦਾ ਆਪਾਂ ਐਗਜ਼ਾਮਪਲ ਦਿੱਤਾ। ਮੈਂ ਇੱਕ ਹੀ ਐਗਜ਼ਾਮਪਲ ਦੇਣਾ ਚਾਹੁੰਦਾ, ਜੇ ਤੁਸੀਂ 36,000 ਤੁਹਾਡੀ ਇਨਕਮ ਆ ਫੈਮਿਲੀ ਆਫ 4 ਦੀ, 36,570, ਉਹ ਤੋਂ ਥੱਲੇ ਥੱਲੇ ਤੁਸੀਂ ਮੈਡੀਕਲ ਲਈ ਕੁਆਲੀਫਾਈ ਕਰਨਾ। ਜੇ ਤੁਸੀਂ 39,000 ਤੋਂ ਉੱਤੇ ਚੱਲ ਜਾਂਦੇ ਆ, ਫਿਰ ਤੁਸੀਂ ਕਵਰਡ ਕੈਲੀਫੋਰਨੀਆ ਲਈ ਕੁਆਲੀਫਾਈ ਕਰਨਾ ਪੈਂਦੇ ਆ। ਸੋ ਐਗਜ਼ੈਕਟਲੀ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਆ ਤੇ ਤੁਹਾਡੀ ਫੈਮਿਲੀ ਮੈਂਬਰ ਕੀ ਆ, ਉਹ ਸਾਰੀਆਂ ਚੀਜ਼ਾਂ ਕੰਪਲੀਕੇਟਡ ਹੁੰਦੀ ਆ ਫਾਰਮੂਲਾ। ਸੋ
ਇਹ ਅਸੀਂ ਫਿਰ ਸਲਾਹ ਦੇਵਾਂਗੇ ਵੀ ਤੁਸੀਂ ਫੋਨ ਕਰਕੇ 800 614 3081 ਤੇ ਫੋਨ ਕਰਕੇ ਤੁਸੀਂ ਆਪਣੀ ਐਗਜ਼ੈਕਟ ਸਿਚੁਏਸ਼ਨ ਦਾ ਪਤਾ ਕਰ ਸਕਦੇ ਹੋ, ਤੇ ਤੁਹਾਨੂੰ ਖਾਲਸਾ ਸਾਹਿਬ ਐਕਸਪਲੇਨ ਕਰ ਸਕਦੇ ਆ ਵੀ ਕੀ ਤੁਹਾਡੀ ਫੈਮਿਲੀ ਲਈ ਸਭ ਤੋਂ ਵਧੀਆ ਰਹੂਗਾ। ਜੀ, ਬਿਲਕੁਲ। ਸੋ ਸਰੋਤਿਓ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 1800-614-3081, 1-800-614-3081 ਦੇ ਉੱਤੇ ਤੁਸੀਂ ਉਹਨਾਂ ਨੂੰ ਕਾਲ ਕਰੋ। ਆਪਣੀ ਜਿਹੜੀ ਵੀ ਤੁਹਾਡੇ ਸਥਿਤੀ ਆ ਉਸ ਦੇ ਬਾਰੇ ਤੁਸੀਂ ਉਹਨਾਂ ਨੂੰ ਜਾਣਕਾਰੀ ਜਿਹੜੀ ਉਹ ਦੱਸੋ। ਇੱਕ ਜਗਦੀਪ ਢਿੱਲੋਂ ਜੀ, ਇਹ ਦੱਸਿਓ ਵੀ ਜਿੱਦਾਂ ਹੁਣ ਤੁਸੀਂ ਪਾਵਰਟੀ ਲਾਈਨਸ ਦੀ ਇਹ ਇਨਕਮ ਦੀ ਗੱਲ ਕੀਤੀ ਆ, ਜਦੋਂ ਆਪਾਂ ਹੁਣ ਅਗਲੇ ਸਾਲ ਦੀ ਇੰਸ਼ੋਰੈਂਸ ਲੈਣੀ ਆ, ਆਪਾਂ ਐਸਟੀਮੇਟ ਲਾਉਣਾ ਵੀ ਨੈਕਸਟ ਈਅਰ 'ਚ ਕਿੰਨੀ ਕੁ ਇਨਕਮ ਹੋਣੀ, ਕਿਉਂਕਿ ਹੁਣ ਤਾਂ ਆਪਾਂ ਈਅਰ ਐਂਡ ਤੇ ਤਾਂ ਹੈ ਨਹੀਂ ਹਾਂਜੀ, ਅਗਲੇ ਸਾਲ ਦੇ। ਸੋ ਐਸਟੀਮੇਟ ਦੇ ਹਿਸਾਬ ਦੇ ਨਾਲ ਹੀ ਇਹ ਜਿਹੜਾ ਚੱਲਣਾ ਆ ਵੀ ਕਿੰਨੀ ਇਨਕਮ ਹੋ ਹਾਂਜੀ, ਸਕਦੀ ਹੈ, ਉਸ ਹਿਸਾਬ ਦੇ ਨਾਲ ਸਬਸਿਡੀ ਆ। ਹਾਂਜੀ। ਮੈਂ ਅਗੇਨ ਜੇ ਬਾਹਲੀ ਡੂੰਘਾਈ 'ਚ ਜਾਓ ਤਾਂ ਫਿਰ ਜ਼ਿਆਦਾ ਕੁਐਸਚਨ ਰੇਜ਼ ਹੁੰਦੇ ਆ ਤੇ ਜੀ। ਸਿਚੁਏਸ਼ਨਾਂ ਡਿਫਰੈਂਟ ਹੁੰਦੀਆਂ, ਪਰ ਹਾਂਜੀ, ਤੁਹਾਡੀ ਐਸਟੀਮੇਟ ਲਾਇਆ ਜਾਂਦਾ ਸਾਲ ਦੇ ਸ਼ੁਰੂ 'ਚ, ਤਾਂ ਜੇ ਤੁਹਾਡੀ ਸਿਚੁਏਸ਼ਨ ਚੇਂਜ ਹੁੰਦੀ ਆ, ਤੁਹਾਡੇ ਤੇ ਫਾਲ ਕਰਦਾ, ਤੁਹਾਨੂੰ ਆਪਣੀ ਸਿਚੁਏਸ਼ਨ ਚੇਂਜ ਐਕਸਪਲੇਨ ਕਰਨੀ ਪੈਂਦੀ। ਜੇ ਤੁਹਾਡੀ ਇਨਕਮ ਵੱਧ ਜਾਵੇ, ਤੁਹਾਡੀ ਜੌਬ ਚੇਂਜ ਹੋ ਜਾਵੇ, ਜੇ ਤੁਸੀਂ ਹੁਣ ਟਰੱਕ ਵੀ ਚਲਾਉਂਦੇ ਆ, ਤੁਹਾਡਾ ਤੁਸੀਂ ਹੋਰ ਕੰਪਨੀ ਲਈ ਚਲਾਉਣ ਆ ਪੈਂਦੇ ਆ, ਤਾਂ ਜ਼ਿਆਦਾ ਇਨਕਮ ਵੱਧ ਜਾਂਦੀ ਆ। ਉਹ ਤੁਹਾਡੀ ਜ਼ਿੰਮੇਵਾਰੀ ਆ ਵੀ ਤੁਸੀਂ ਉਹ ਸਾਰਾ ਕੁਛ ਕਵਰ ਕੈਲੀਫੋਰਨੀਆ ਨੂੰ ਮੁੜ ਕੇ ਭੇਜ ਕੇ ਤਾਂ ਆਪਣਾ ਰੈਕਨਸਾਈਲ ਕਰਕੇ, ਨਹੀਂ ਤਾਂ ਫਿਰ ਉਹ ਸਾਲ ਦੇ ਐਂਡ ਤੇ ਤੁਹਾਨੂੰ ਡਿਫਰੈਂਸ ਦੇਣਾ ਪੈਂਦਾ। ਜੇ ਤੁਸੀਂ ਹੂੰ। ਤੁਹਾਨੂੰ ਸਬਸਿਡੀ ਥੋੜੀ ਇਨਕਮ ਦੇ ਹਿਸਾਬ ਨਾਲ ਜ਼ਿਆਦਾ ਮਿਲ ਗਈ ਹੋਵੇ, ਮੁੜ ਕੇ ਤੁਹਾਡੀ ਇਨਕਮ ਜ਼ਿਆਦਾ ਨਿਕਲੇ, ਫਿਰ ਉਹਨਾਂ ਨੇ ਹਿਸਾਬ ਕਿਤਾਬ ਤਾਂ ਕਹਿੰਦੇ ਹੁੰਦੇ ਆ ਐਂਡ ਸਾਲ ਦੇ ਐਂਡ ਤੇ ਕਰਨਾ ਹੀ ਹੁੰਦਾ। ਸੋ ਨਹੀਂ। ਹਾਂਜੀ, ਇਹ ਚੀਜ਼ਾਂ ਦਾ ਪੂਰਾ ਧਿਆਨ ਰੱਖਣਾ ਪੈਂਦਾ। ਪਰ ਆਬਵੀਅਸਲੀ ਜਦੋਂ ਜੇ ਤੁਹਾਡੀ ਤਰੱਕੀ ਹੋਈ ਹੋਵੇ ਤਾਂ ਇਹ ਤਾਂ ਛੋਟੀ ਮੋਟੀ ਗੱਲ ਹੁੰਦੀ ਆ ਜੀ, ਇਸ ਜੀ। ਚੀਜ਼ ਦਾ ਹਿਸਾਬ ਕਿਤਾਬ ਕਰਨਾ ਤਾਂ। ਜੀ, ਬਿਲਕੁਲ। ਸੋ ਜ਼ਰੂਰ ਸਰੋਤਿਓ, ਤੁਸੀਂ ਜਿਹੜਾ ਇਸ ਦਾ ਫਾਇਦਾ ਲਓ। ਜੇ ਅਜੇ ਵੀ ਤੁਸੀਂ ਤੁਹਾਨੂੰ ਪਤਾ ਨਹੀਂ ਆ ਵੀ ਤੁਸੀਂ ਐਲੀਜੀਬਲ ਆ, ਨਹੀਂ ਐਲੀਜੀਬਲ ਆ, ਕਿੱਦਾਂ ਜਿਹੜਾ ਉਹ ਤੁਸੀਂ ਕਰ ਸਕਦੇ ਆ। ਜੇ ਕੁਛ ਪਲਾਨ ਦੇ ਵਿੱਚ ਵੀ ਤੁਹਾਡਾ ਚੱਲ ਰਿਹਾ ਵੀ ਆ, ਜੇ ਤੁਸੀਂ ਚੇਂਜ ਵੀ ਕਰਨੇ ਆ ਤਾਂ ਉਸ ਦੇ ਵਿੱਚ ਵੀ ਤੁਹਾਡੀ ਜਿਹੜੀ ਉਹ ਮਦਦ ਕਰਨਗੇ। 1800-614-3081, 1-800-614-3081 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰੋ। ਕਈਆਂ ਨੇ ਪਹਿਲੋਂ ਐਮਰਜੈਂਸੀ ਲਈ ਹੁੰਦੀ ਆ, ਕਿਸੇ ਨੂੰ ਕੋਈ ਹੋਰ ਪ੍ਰੋਬਲਮ ਆ ਜਾਵੇ ਤਾਂ ਉਹ ਚੇਂਜ ਕਰਨਾ ਚਾਹੁੰਦਾ, ਬ੍ਰੌਂਜ਼ ਕਰਨੀ ਆ, ਸਿਲਵਰ ਕਰਨੀ ਆ, ਗੋਲਡ, ਪਲੈਟੀਨਮ, ਕਈ ਤਰ੍ਹਾਂ ਦੇ ਜਿਹੜੇ ਪਲਾਨਸ ਹੁੰਦੇ ਆ। ਸੋ ਤੁਸੀਂ ਖਾਲਸਾ ਜੀ ਨੂੰ ਦੱਸ ਕੇ ਤੁਹਾਡੇ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਪਰਿਵਾਰ ਦੇ ਲਈ ਬੈਸਟ ਪਲਾਨ ਕਿਹੜਾ ਹੈ, ਉਹ ਤੁਹਾਨੂੰ ਵਧੀਆ ਸਲਾਹ ਜਿਹੜੀ ਉਹ ਦੇਣਗੇ, ਤਾਂ ਜੋ ਜੇ ਵੀ ਕੋਈ ਰੱਬ ਨਾ ਕਰੇ ਕੋਈ ਦਿੱਕਤ ਆਉਂਦੀ ਆ, ਤੁਹਾਨੂੰ ਜਿਹੜੀ ਆ ਆਰਥਿਕ ਤੌਰ ਦੇ ਉੱਤੇ ਬਾਅਦ 'ਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਜਿਹੜਾ ਪਵੇ। ਸੋ ਜਗਦੀਪ ਜੀ, ਆਪਾਂ ਬਾਰ-ਬਾਰ ਜਿਹੜਾ ਉਹ ਦੇਖ ਰਹੇ ਆ, ਆਪਾਂ ਦੱਸਦੇ ਵੀ ਆ ਵੀ ਹੁਣ ਤੁਸੀਂ ਦੇਖੋ ਵੀ 9.5 ਲੱਖ ਦੇ ਤਕਰੀਬਨ ਲੋਕਾਂ ਨੂੰ ਮੁਫ਼ਤ ਦੇ ਵਿੱਚ ਇੰਸ਼ੋਰੈਂਸ ਮਿਲ ਸਕਦੀ ਆ। ਪਤਾ ਨਹੀਂ ਕਾਹਤੇ ਨਹੀਂ ਲੈਂਦੇ ਬਾਅਦ ਦੇ ਵਿੱਚ, ਨਹੀਂ ਤਾਂ ਜੁਰਮਾਨਾ ਵੀ ਬਹੁਤ ਵੱਡਾ ਜਿਹੜਾ ਉਹ ਦੇਣਾ ਪੈਣਾ ਹੈ। ਹਾਂਜੀ, ਜੁਰਮਾਨਾ ਤੁਸੀਂ ਦੱਸਿਆ ਸੀ ਵੀ $2400 ਫੈਮਿਲੀ ਅਫੋਰਡ ਲਈ, ਪਰ ਇਹਨੂੰ ਵੀ ਸਿੰਪਲੀਫਾਈ ਕਰ ਲਈਏ ਹਰ ਇੱਕ ਅਡਲਟ ਲਈ। ਸੋ ਜਿਹੜਾ 18 ਸਾਲ ਤੋਂ ਉੱਤੇ ਉਹਦਾ $800, ਤਾਂ ਹਰ ਨਿਆਣੇ ਦਾ $400। ਸੋ ਜੇ ਤੁਸੀਂ ਤੀਵੀਂ ਆਦਮੀ ਹੋ, ਸੋ $1600 ਬਣਦਾ, ਜਿੰਨੇ ਨਿਆਣਿਆਂ ਦੇ ਹਿਸਾਬ ਨਾਲ ਉਹ ਵਧੀ ਵੀ ਜਾਣਾ, ਸਿਰਫ 2400 ਤੇ ਨਹੀਂ ਰੁਕਦਾ। ਸੋ ਇਹ ਤਾਂ ਸੈਂਸ ਹੀ ਨਹੀਂ ਬਣਦਾ ਵਾ ਜੀ। ਆਹ এনवायरमेंट ਤੇ ਜੀ। ਮੈਂ ਮੰਨਦਾ ਅੱਜ ਤੋਂ 3 ਜਾਂ 4 ਸਾਲ ਵੀ ਪਹਿਲਾਂ ਜੇ ਤੁਸੀਂ ਮਿਡਲ ਇਨਕਮ 'ਚ ਸੀਗੇ ਤਾਂ $2400 ਤੋਂ ਬਹੁਤ ਜ਼ਿਆਦਾ ਬਿੱਲ ਬਣ ਜਾਂਦਾ ਸੀ ਸਾਲ ਦਾ। ਹੂੰ, ਆਬਵੀਅਸਲੀ ਹੂੰ, ਕਈ ਵਾਰੀ ਹੂੰ। ਤਾਂ ਮਹੀਨੇ ਦਾ ਹੀ ਬਣ ਜਾਂਦਾ ਸੀ ਇੰਨਾ, ਜੇ ਤੁਸੀਂ ਇੰਸ਼ੋਰੈਂਸ ਕਰਾਉਣੀ ਹੋਵੇ। ਪਰ ਹੁਣ ਜਿੰਨੀ ਸਬਸਿਡੀ ਮਿਲ ਰਹੀ ਆ ਮੋਸਟ ਲੋਕਾਂ ਲਈ, ਮੈਂ ਤੁਹਾਨੂੰ ਦੱਸ ਰਿਹਾ, ਜਿਹੜੇ ਇਸ ਵੇਲੇ ਵੀ ਮੈਂਬਰ ਆ ਭਾਈ, ਜਿੱਦਾਂ ਹੁਣ ਸਾਡੇ 16 ਲੱਖ ਤੋਂ ਉੱਤੇ ਕਵਰ ਕੈਲੀਫੋਰਨੀਆ ਮੈਂਬਰ ਆ, ਉਹਨਾਂ ਦੇ ਵਿੱਚੋਂ ਅੱਧਿਆਂ ਨਾਲੋਂ ਜ਼ਿਆਦਾ ਜਿਹੜੇ ਆ, ਸੋ 9 ਲੱਖ ਹੀ 8 ਲੱਖ ਤੋਂ ਉੱਤੇ ਲਾ ਲਓ, ਉਹ $10 ਜਾਂ ਘੱਟ ਦੇ ਰਹੇ ਆ ਮਹੀਨੇ ਦੇ ਇੰਸ਼ੋਰੈਂਸ ਲਈ। ਸੋ ਜੀ, 8 ਲੱਖ ਮੈਂਬਰ $10 ਜਾਂ ਘੱਟ, ਸੋ $10 ਦੇ ਹਿਸਾਬ ਨਾਲ ਤਾਂ $120 ਵੀ ਨਹੀਂ ਸਾਲ ਦੇ ਬਣਦੇ, ਤੇ ਬਿਲਕੁਲ। ਤੁਹਾਨੂੰ ਸਾਰੇ ਸਾਲ ਦਾ ਸਾਰੀ ਫੈਮਿਲੀ ਲਈ ਇੰਸ਼ੋਰੈਂਸ ਮਿਲ ਰਿਹਾ। ਨਹੀਂ ਤਾਂ ਦੂਜੇ ਪਾਸੇ ਤੁਸੀਂ $2400 ਜਾਂ ਜਿੰਨਾ ਵੀ ਬਣਦਾ ਦੇਣਾ। ਸੋ ਇਸ এনवायरमेंट 'ਚ 2021 ਤਾਂ 22 ਦੀ এনवायरमेंट 'ਚ ਹੁਣ ਨਹੀਂ ਸੈਂਸ ਬਣਦਾ ਵੀ ਤੁਸੀਂ ਪੈਨਾਲਟੀ ਦਿਓ ਤਾਂ ਇੰਸ਼ੋਰੈਂਸ ਨਾ ਕਰਾਓ। ਸੋ ਘੱਟੋ ਘੱਟ ਤੁਹਾਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਵੀ ਇੰਨਾ ਕੁਛ ਚੇਂਜ ਹੋ ਗਿਆ ਇਸ ਸਿਸਟਮ ਦੇ ਵਿੱਚ, ਵੀ ਪਤਾ ਤਾਂ ਕਰੋ ਜੇ ਤੁਹਾਨੂੰ ਅੱਗੇ ਤੁਸੀਂ ਕੋਸ਼ਿਸ਼ ਕੀਤੀ ਸੀ ਤਾਂ ਬਿੱਲ ਜ਼ਿਆਦਾ ਬਣਿਆ ਸੀ ਤਾਂ ਨਹੀਂ ਕਰਾਇਆ, ਆਹ ਟਾਈਮ ਆ ਪਤਾ ਕਰਨ ਦਾ ਵੀ ਕੀ ਚੇਂਜ ਹੋ ਗਿਆ, ਤਾਂ ਹੁਣ ਤੁਹਾਡੇ ਪਰਿਵਾਰ ਲਈ ਕੀ ਮਿਲ ਸਕਦਾ। ਜੀ, ਬਿਲਕੁਲ। ਸੋ ਕਾਲ ਕਰਨ ਦੇ ਲਈ ਨੰਬਰ ਆ 1800-614-3081, 1-800-614-3081 ਦੇ ਉੱਤੇ ਤੁਸੀਂ ਕਾਲ ਕਰੋ, ਤੇ ਤੁਹਾਨੂੰ ਪੰਜਾਬੀ ਦੇ ਵਿੱਚ, ਇੰਗਲਿਸ਼ 'ਚ, ਹਿੰਦੀ 'ਚ, ਜਿਹੜੀ ਵੀ ਤੁਸੀਂ ਭਾਸ਼ਾ ਬੋਲਦੇ ਆ ਉਹਦੇ ਵਿੱਚ ਤੁਹਾਡੀ ਜਿਹੜੀ ਹੈ ਇਸ ਦੇ ਵਿੱਚ ਮਦਦ ਕਰਨਗੇ। ਹਰ ਇੱਕ ਦੇ ਲਈ ਜਿਹੜੀ ਕਵਰਡ ਕੈਲੀਫੋਰਨੀਆ
ਉਹ ਮਦਦ ਕਰ ਰਹੀ ਹੈਗੀ ਆ। ਤੇ ਜਗਦੀਪ ਢਿੱਲੋਂ ਜੀ, ਇੱਕ ਚੀਜ਼ ਦੇਖੀ ਜਾਂਦੀ, ਕਈ ਵਾਰੀ ਇੰਪਲੋਈਜ਼ ਜਿਹੜੇ ਆ ਉਹ ਸ਼ਿਕਾਇਤ ਕਰਦੇ ਆ ਜਾਂ ਕਹਿੰਦੇ ਆ, ਯਾਰ ਸਾਡੀ ਬੜੀ ਮਹਿੰਗੀ ਇੰਸ਼ੋਰੈਂਸ ਹੋ ਰਹੀ ਆ ਦੂਜੇ ਪਾਸੇ, ਮੈਂ ਵੀ ਚਾਹੁੰਦਾ ਵੀ ਕਵਰਡ ਕੈਲੀਫੋਰਨੀਆ ਦੇ ਥਰੂ ਮੈਨੂੰ ਜਿਹੜੀ ਉਹ ਮਿਲ ਜੇ। ਕੀ ਇਦਾਂ ਦੀ ਆਪਸ਼ਨ ਵੀ ਕਿਸੇ ਇੰਪਲੋਈ ਦੇ ਕੋਲ ਹੁੰਦੀ ਆ ਵੀ ਉਹ ਕਰਵਾ ਸਕਦਾ ਆ, ਜਾਂ ਜਿਹੜੀ ਉਹਨਾਂ ਨੂੰ ਇੰਪਲੋਇਰ ਦੇ ਥਰੂ ਮਿਲ ਰਹੀ ਹੈ ਇੰਸ਼ੋਰੈਂਸ, ਉਸੇ ਦੇ ਵਿੱਚ ਹੀ ਰਹਿਣਾ ਪੈਂਦਾ ਹੈ? ਸਿਚੁਏਸ਼ਨ ਆਬਵੀਅਸਲੀ ਭਾਜੀ ਡਿਫਰੈਂਟ ਹੋ ਸਕਦੀਆਂ, ਪਰ ਜੇ ਤੁਹਾਨੂੰ ਤੁਹਾਡੇ ਕੰਮ ਦੇ ਥਰੂ ਫੁੱਲ ਟਾਈਮ ਇੰਪਲੋਇਰ ਬੇਸਡ ਇੰਸ਼ੋਰੈਂਸ, ਸਪਾਂਸਰਡ ਇੰਸ਼ੋਰੈਂਸ ਮਿਲਦੀ ਆ, ਫਿਰ ਤੁਸੀਂ ਡਿਕਲਾਈਨ ਕਰਕੇ ਨਹੀਂ ਕਵਰਡ ਕੈਲੀਫੋਰਨੀਆ ਦੇ ਵਿੱਚ ਆ ਸਕਦੇ ਵੀ ਸਸਤੀ ਲੈਣ ਨੂੰ। ਤੁਸੀਂ ਡਿਕਲਾਈਨ ਕਰ ਸਕਦੇ ਆ, ਉਹ ਤੁਹਾਡਾ ਹੱਕ ਆ, ਪਰ ਫਿਰ ਤੁਹਾਨੂੰ ਪੂਰੀ ਪ੍ਰਾਈਸ ਤੇ ਜਿੰਨੀ ਵੀ ਜਿੱਦਾਂ ਇੰਸ਼ੋਰੈਂਸ ਕੰਪਨੀ ਪ੍ਰਾਈਵੇਟ ਮਾਰਕੀਟ ਤੇ ਉਹ ਆਪਣਾ ਇੰਸ਼ੋਰੈਂਸ ਆਫਰ ਕਰਦੀ ਆ, ਉਹ ਤੁਹਾਨੂੰ ਲੈਣਾ ਹੀ ਪੈਣੀ ਆ। ਸੋ ਇਹ ਚੀਜ਼ 'ਚ ਯੂਜੂਲੀ ਇਹ ਪ੍ਰੋਬਲਮ ਹੁੰਦੀ ਆ, ਜੇ ਤੁਸੀਂ ਲੈਸ ਦੈਨ ਫੁੱਲ ਟਾਈਮ ਆ ਆਬਵੀਅਸਲੀ ਫਿਰ ਤੁਹਾਡੀ ਸਿਚੁਏਸ਼ਨ ਚੇਂਜ ਹੋ ਸਕਦੀ ਆ। ਪਰ ਜੇ ਤੁਹਾਨੂੰ ਤੁਸੀਂ ਫੁੱਲ ਟਾਈਮ ਕੰਮ ਕਰਦੇ ਆ ਤਾਂ ਤੁਹਾਡਾ ਇੰਪਲੋਇਰ ਤੁਹਾਨੂੰ ਸਪਾਂਸਰ ਕਰਦਾ ਇੰਸ਼ੋਰੈਂਸ, ਉਹ ਤੁਸੀਂ ਸਿੰਪਲੀ ਡਿਕਲਾਈਨ ਕਰਕੇ ਕਵਰ ਕੈਲੀਫੋਰਨੀਆ ਦੇ ਵਿੱਚ ਨਹੀਂ ਆ ਸਕਦੇ ਜੀ। ਤੇ ਇਹ ਵੀ ਹੈਗਾ ਆ ਵੀ ਇੱਕ ਇੰਪਲੋਇਰ ਦੇ ਕਿੰਨੇ ਇੰਪਲੋਈ ਹੋਣੇ ਚਾਹੀਦੇ ਆ ਜਿਹੜਾ ਉਹ ਇੰਸ਼ੋਰੈਂਸ ਉਹ ਦਿੰਦੇ ਆ, ਜਾਂ ਮੰਨ ਲਓ 5 ਆ 10 ਆ 25 ਆ, ਕੋਈ ਆંકੜਾ ਵੀ ਹੈਗਾ ਵੀ ਉਸ ਤੋਂ ਥੱਲੇ ਵਾਲਿਆਂ ਨੂੰ ਜਾਂ ਉਸ ਤੋਂ ਉੱਤੇ ਵਾਲਿਆਂ ਨੂੰ ਉਹਨਾਂ ਨੂੰ ਜਿਹੜੀ ਇੰਸ਼ੋਰੈਂਸ ਦੇਣੀ ਪੈਂਦੀ ਹੈ ਇੰਪਲੋਇਰ ਨੂੰ? ਹਾਂਜੀ, ਜੇ ਜਿੱਦਾਂ ਤੁਸੀਂ ਜਿਹੜੀਆਂ ਸਮਾਲ ਬਿਜ਼ਨਸ ਜਿਹੜਾ ਹੁੰਦਾ, ਜਿੱਦਾਂ ਹੁਣ ਸਾਡਾ ਇੱਕ ਆ ਗਿਆ ਕਵਰਡ ਕੈਲੀਫੋਰਨੀਆ ਫॉर ਸਮਾਲ ਬਿਜ਼ਨਸ, ਅਸੀਂ ਉਹਨੂੰ ਕਹਿੰਦੇ ਆ, ਉਹ ਵੀ ਇਹ ਓਬਾਮਾ ਕੇਅਰ ਦੇ ਥਰੂ ਆ। ਜੇ ਤੁਹਾਡੇ ਕੋ 1 ਤੋਂ ਲੈ ਕੇ 99 ਇੰਪਲੋਈ ਤੱਕ ਆ ਜੀ, ਮੇਰੀ ਗੱਲ 100 ਤੋਂ ਥੱਲੇ ਕਹਿ ਲਓ ਮੈਂ। ਸੋ ਜੇ ਤੁਸੀਂ 100 ਤੋਂ ਉੱਤੇ ਜਾਂਦੇ ਆ, ਫਿਰ ਤੁਸੀਂ ਹੋਰ ਪਲਾਨਾਂ ਲਈ ਕੁਆਲੀਫਾਈ ਕਰਦੇ, ਜਿਹੜਾ ਉਹਨਾਂ ਨੇ ਆਲਰੇਡੀ ਸਿਸਟਮ ਸੈਟਅਪ ਕੀਤਾ। ਪਰ ਜੇ ਤੁਸੀਂ ਸਮਾਲ ਬਿਜ਼ਨਸ ਓਨਰ ਆ ਤਾਂ ਤੁਸੀਂ 99 ਇੰਪਲੋਈ ਤੋਂ ਥੱਲੇ ਤੱਕ ਆ, ਤੁਸੀਂ ਆਪਣੀ ਇੰਪਲੋਈਆਂ ਨੂੰ W2 ਫਾਰਮ ਦਿੰਦੇ ਆ, ਤਾਂ ਫਿਰ ਤੁਸੀਂ ਸਾਡੇ ਥਰੂ, ਜੇ ਤੁਸੀਂ ਬਿਜ਼ਨਸ ਓਨਰ ਦੀ ਮੈਂ ਗੱਲ ਕਰਦਾ, ਤੁਸੀਂ ਆਪਣੇ ਇੰਪਲੋਈਆਂ ਨੂੰ ਸਾਡੇ ਥਰੂ ਸਾਡੇ ਜਿਹਨੂੰ ਅਸੀਂ CSP ਕਹਿੰਦੇ ਆ, ਇਹਦੇ ਥਰੂ ਤੁਸੀਂ ਹਾਂਜੀ ਆਪਣੇ ਇੰਪਲੋਈਆਂ ਨੂੰ ਆਫਰ ਕਰ ਸਕਦੇ ਆ ਇੰਸ਼ੋਰੈਂਸ। ਓਕੇ, ਸੋ ਮਤਲਬ ਆਪਣੇ ਬਹੁਤ ਸਾਰੇ ਜਿਹੜੇ ਹੈਗੇ ਨੇ ਕਮਿਊਨਿਟੀ ਦੇ ਵਿੱਚ, ਉਹ ਸਮਾਲ ਬਿਜ਼ਨਸ ਓਨਰ ਨੇ, ਸੋ ਉਹਨਾਂ ਦੇ ਕੋਲ ਇੱਕ ਇਹ ਵੀ ਆਪਸ਼ਨ ਜਿਹੜੀ ਉਹ ਰਹਿੰਦੀ ਆ। ਜੇ ਉਹ ਇਹਦਾ ਮੈਂ ਤੁਹਾਨੂੰ ਫੋਨ ਨੰਬਰ ਦੇ ਦੇਵਾਂ ਭਾਜੀ ਕਰਕੇ, ਇਹਦਾ ਨੰਬਰ ਵੱਖਰਾ ਆ। ਜਿਨ੍ਹਾਂ ਕੋ ਇਹ ਕੁਐਸਚਨ ਕੋਈ ਹੋਵੇ, ਜਿਨ੍ਹਾਂ ਕੋ ਆਪਣੇ ਸਮਾਲ ਬਿਜ਼ਨਸ ਓਨਰ ਆ ਭਰਾ, ਉਹਨਾਂ ਨੇ ਸੋਚਿਆ ਹੋਵੇ ਵੀ ਅਸੀਂ ਆਪਣੇ ਇੰਪਲੋਈਆਂ ਨੂੰ ਇਦਾਂ ਆਫਰ ਕਰਨੀ ਚਾਹੁੰਦੇ ਆ, ਕੀ ਖਰਚਾ ਆ, ਕੀ ਹਿਸਾਬ ਕਿਤਾਬ ਆ, ਫੋਨ ਨੰਬਰ ਹੈਗਾ 844 332 8384। ਸੋ 8443328384, ਜਾਂ ਤੁਸੀਂ ਈਮੇਲ ਕਰਕੇ ਆਪਣੀ ਸਿਚੁਏਸ਼ਨ ਸਮਝਾ ਸਕਦੇ, ਤਾਂ ਕੁਐਸਚਨ ਐਸ ਕਰ ਸਕਦੇ ਆ। ਸਿੰਪਲ ਈਮੇਲ ਆ smallbusiness@covered.ca.gov। ਸੋ smallbusiness@covered.ca.gov। ਤੁਸੀਂ ਇਹਨਾਂ ਨੂੰ ਈਮੇਲ ਕਰਕੇ, ਜਾਂ ਮੈਂ ਜਿਹੜਾ ਫੋਨ ਨੰਬਰ ਦਿੱਤਾ ਇਹਨਾਂ ਤੇ ਕਾਲ ਕਰਕੇ ਤੁਸੀਂ ਆਪਣੀ ਐਗਜ਼ੈਕਟ ਬਿਜ਼ਨਸ ਦੀ ਸਿਚੁਏਸ਼ਨ ਸਮਝਾ ਸਕਦੇ ਆ ਵੀ ਸਾਡੇ ਇੰਨੇ ਇੰਪਲੋਈ ਆ, ਇੰਨਿਆਂ ਨੂੰ ਅਸੀਂ ਦੇਣਾ ਚਾਹੁੰਦੇ ਆ। ਜਿੱਦਾਂ ਮੈਂ ਕਿਹਾ, ਜੇ ਤੁਸੀਂ W2 ਭਰਦੇ ਆ ਆਪਣੇ ਇੰਪਲੋਈਆਂ ਲਈ, ਤਾਂ ਫਿਰ ਤੁਸੀਂ ਇਸ ਚੀਜ਼ ਲਈ ਐਲੀਜੀਬਲ ਆ, ਜੇ ਤੁਸੀਂ 100 ਇੰਪਲੋਈਆਂ ਤੋਂ ਥੱਲੇ ਆ। ਜੀ ਬਿਲਕੁਲ। ਸੋ ਰਾਈਟ ਨਾਓ ਜਿਹੜਾ ਇੰਡੀਵਿਜੂਅਲ ਤੌਰ ਦੇ ਉੱਤੇ ਇੰਸ਼ੋਰੈਂਸ ਲੈਣ ਬਾਰੇ ਸੋਚ ਰਿਹਾ ਆ, ਉਹ ਆਪਣੀ ਇਨਕਮ ਬੇਸਡ, ਕੀ ਤੁਹਾਡਾ ਕੋਟ ਆ, ਕਿਹੜੇ ਤੁਸੀਂ ਜ਼ਿਪ ਕੋਡ 'ਚ ਰਹਿੰਦੇ ਆ, ਕਿਹੜੀਆਂ ਉੱਥੇ ਕੰਪਨੀਜ਼ ਦਾ, ਉਸ ਦੇ ਹਿਸਾਬ ਦੇ ਨਾਲ ਤੁਸੀਂ ਪਤਾ ਕਰ ਸਕਦੇ ਆ। ਤੁਸੀਂ ਖਾਲਸਾ ਜੀ ਨੂੰ ਕਾਲ ਕਰ ਸਕਦੇ ਹੋ 1800-614-3081, 1-800-614-3081 ਦੇ ਉੱਤੇ ਕਾਲ ਕਰਕੇ ਤੁਸੀਂ ਕਵਰਡ ਕੈਲੀਫੋਰਨੀਆ ਦੇ ਬਾਰੇ ਜਿਹੜੀ ਉਹ ਹੈਲਥ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। ਤੇ 31 ਜਨਵਰੀ ਇਹ ਲਾਸਟ ਤਰੀਕ ਜਿਹੜੀ ਉਹ ਹੈਗੀ ਆ, ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਇੰਸ਼ੋਰੈਂਸ ਕਰਵਾਉਣੀ ਪੈਣੀ ਆ। ਜੇ ਬਾਅਦ ਦੇ ਵਿੱਚ ਤੁਸੀਂ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਕੁਆਲੀਫਾਈਂਗ ਲਾਈਫ ਇਵੈਂਟ ਹੋਣਾ ਚਾਹੀਦਾ ਆ। ਰਾਈਟ ਨਾਓ ਤੁਹਾਨੂੰ ਕੋਈ ਸਵਾਲ ਨਹੀਂ ਜਿਹੜਾ ਉਹ ਪੁੱਛਿਆ ਜਾਊਗਾ। ਸੋ ਰਾਈਟ ਨਾਓ ਸਾਰਿਆਂ ਦੇ ਲਈ ਓਪਨ ਐਨਰੋਲਮੈਂਟ ਪੀਰੀਅਡ ਇੱਕ ਹਿਸਾਬ ਦੇ ਨਾਲ 31 ਜਨਵਰੀ ਤੱਕ ਜਿਹੜਾ ਉਹ ਚੱਲ ਰਿਹਾ। ਸੋ ਉਸ ਤੋਂ ਪਹਿਲਾਂ ਜ਼ਰੂਰ ਕਾਲ ਕਰਕੇ ਪਤਾ ਕਰ ਲਓ, ਕੋਟ ਲੈ ਲਓ। ਕਰਵਾਉਣੀ ਨਹੀਂ ਕਰਵਾਉਣੀ ਉਹ ਤੁਹਾਡੀ ਮਰਜ਼ੀ ਆ, ਪਰ ਕਰਵਾਉਣ ਦਾ ਹੀ ਫਾਇਦਾ ਆ। ਉਹ ਆਪਾਂ ਤੁਹਾਨੂੰ ਜ਼ਰੂਰ ਕਹਿੰਦੇ ਵੀ, ਕਿਉਂਕਿ ਲਾਸਟ ਟਾਈਮ ਵੀ ਤੁਸੀਂ ਜਗਦੀਪ ਜੀ ਦੱਸ ਰਹੇ ਸੀ, ਉਹ ਆંકੜੇ ਇੱਕ ਵਾਰੀ ਫੇਰ ਦੱਸੋ ਵੀ ਜੇ ਕੋਈ ਵੈਂਟੀਲੇਟਰ ਤੇ ਜਾਂਦਾ ਤੇ $1.5 ਲੱਖ, ਤੇ ਜੇ ਉਦਾਂ ਵੀ ਇੱਕ ਅੱਧਾ ਦਿਨ ਵੀ ਜਾਂਦਾ ਤਾਂ $40,000। ਦੈਟਸ ਟੂ ਮਚ ਮਨੀ। ਹਾਂਜੀ ਭਾਈ, ਇਹ ਵੀ ਸਾਡੀ ਨਾਨ ਪ੍ਰੋਫਿਟ ਗਰੁੱਪ ਦੇ ਥਰੂ ਇਨਵੈਸਟੀਗੇਸ਼ਨ ਕੀਤੀ ਕਰਕੇ ਆਬਵੀਅਸਲੀ ਸਾਰੇ ਗੱਲਾਂ ਤਾਂ ਸੁਣ ਰਹੇ ਆ ਵੀ ਕੋਵਿਡ ਹੋ ਰਿਹਾ, ਲੋਕੀ ਹਸਪਤਾਲਾਂ 'ਚ ਜਾ ਰਿਹਾ, ਇਦਾਂ ਉਦਾਂ, ਪਰ ਹਾਲੇ ਇਹ ਚੀਜ਼ ਨਹੀਂ ਕਿਸੇ ਨੇ ਦੇਖਿਆ ਸੀ ਵੀ ਖਰਚਾ ਕਿੰਨਾ ਹੋ ਰਿਹਾ। ਸੋ ਆਬਵੀਅਸਲੀ ਆਪਾਂ ਨੂੰ ਕੈਲੀਫੋਰਨੀਆ 'ਚ ਰਹਿੰਦਿਆਂ ਨੂੰ ਪਤਾ ਤਾਂ ਹੈ ਵੀ ਇੱਥੇ ਮਹਿੰਗਾਈ ਤਾਂ ਹਰ ਚੀਜ਼ 'ਚ ਜ਼ਿਆਦਾ ਆ, ਪਰ ਜੋ ਸਾਡੀ ਰਿਸਰਚ ਨੇ ਸ਼ੋ ਕੀਤਾ, ਜਿੱਦਾਂ ਭਾਜੀ ਨੇ ਕਿਹਾ
ਵੀ ਜਿਨ੍ਹਾਂ ਨੂੰ ਕੰਪਲੈਕਸ ਕੇਅਰ ਚਾਹੀਦੀ ਹੈ, ਜਿਹਨੂੰ ਕਹਿੰਦੇ ਵੀ ਵੈਂਟੀਲੇਟਰ ਦੀ ਵੀ ਲੋੜ ਪਈ ਜਾਂ ICU 'ਚ ਵੀ ਜਾਣਾ ਪਿਆ, ਇਸ ਵੇਲੇ ਐਵਰੇਜ ਖਰਚਾ ਨਾਲੇ $1,27,000 ਆ ਇੱਕ ਬੰਦੇ ਦਾ। ਸੋ ਜੇ Yeah. ਤੁਸੀਂ ਕਹੋ ਵੀ ਸਾਡੇ ਕੋਲ ਹੈਲਥ ਕੇਅਰ ਇੰਸ਼ੋਰੈਂਸ ਹੈ ਨਹੀਂ ਗੀ ਜਾਂ ਅਸੀਂ ਯੰਗ ਆ ਨਹੀਂ ਚਾਹੀਦੀ, ਬਾਈ ਚਾਂਸ ਜੇ ਤੁਹਾਡੇ ਜੈਨੇਟਿਕ ਮੇਕਅਪ ਦੇ ਨਾਲ ਇਹ ਕੋਵਿਡ ਦੇ ਨਾਲ ਨਹੀਂ ਮਿਕਸ ਹੁੰਦੀ Yeah. ਡਾਈਟ, ਤਾਂ ਤੁਹਾਨੂੰ ਲੋੜ ਪੈ ਜਾਂਦੀ ਆ ਹਸਪਤਾਲ ਜਾਣ ਦੀ, ਤਾਂ $1,27,000 ਤਾਂ ਹੁਣ ਕਿਸੇ ਕੋ ਵਰਕਿੰਗ ਕਲਾਸ ਬੰਦੇ ਕੋ ਨਹੀਂ ਹੁੰਦਾ, ਫੈਮਿਲੀ ਕੋ ਨਹੀਂ। ਨਹੀਂ ਹੁੰਦਾ ਵੀ ਦੇਣ ਨੂੰ ਹਸਪਤਾਲ ਬਿੱਲ ਲਈ। ਤਾਂ ਜਿੱਦਾਂ ਤੁਸੀਂ ਕਿਹਾ, ਜੇ ਇੰਨੀ ਵੀ ਨਾ ਲੋੜ ਪਵੇ, ਏਦਾਂ ਹੋਵੇ ਵੀ ਤੁਸੀਂ ਠੀਕ ਨਹੀਂ ਫੀਲ ਕਰਦੇ, ਤੁਸੀਂ ਐਮਰਜੈਂਸੀ ਰੂਮ ਨੂੰ ਚੱਲ ਜਾਂਦੇ ਆ, ਤਾਂ ਸਿਰਫ ਤੁਹਾਨੂੰ ਹਸਪੀਟਲਾਈਜੇਸ਼ਨ ਹੀ ਹੁੰਦੀ ਆ, ਇਹ ਨਹੀਂ ਵੀ ਤੁਹਾਨੂੰ ਵੈਂਟੀਲੇਟਰ ਲਾਉਣਾ ਪੈਂਦਾ ਜਾਂ ICU ਖਾਣਾ ਪੈਂਦਾ, ਸਿਰਫ ਹਸਪਤਾਲ ਹੀ ਜਾਂਦੇ ਆ, ਰਹਿਣਾ ਪੈ ਜਾਵੇ ਤਾਂ $42,674 ਆ ਐਵਰੇਜ ਕਾਸਟ ਭਾਜੀ। ਸੋ ਕੌਣ 42,000 ਦੀ ਚੈੱਕ ਕੱਟ ਸਕਦਾ 1-2 ਦਿਨ ਹਸਪਤਾਲ ਰਹਿਣ ਲਈ, ਇੱਕ ਰਾਤ ਹੀ ਐਵਰੇਜ ਤੇ। ਸੋ ਇਹ ਜਿਹੜੇ ਖਰਚੇ ਆ, ਇਹ ਸਿਸਟਮ ਨੇ ਜਿੱਦਾਂ ਸੈਟਅਪ ਹੋਇਆ, ਇਹ ਆਮ ਬੰਦਾ ਕੰਮ ਕਰਨ ਵਾਲਾ ਨਹੀਂ ਹੈਂਡਲ ਕਰ ਸਕਦਾ। ਇਸ ਚੀਜ਼ ਲਈ ਇਹ ਇੰਸ਼ੋਰੈਂਸ ਬਣਾਈ ਆ। ਇਹ ਹੈਲਥ ਇੰਸ਼ੋਰੈਂਸ ਲਈ ਲੋਕਾਂ ਨੂੰ, ਜਿੱਦਾਂ ਆਪਾਂ ਕਾਰ ਦੀ ਇੰਸ਼ੋਰੈਂਸ ਕਰਾਉਣੇ ਆ, ਉਹ ਤਾਂ ਹੁਣ ਬਾਈ ਲਾ ਹੀ ਕਰਤੀ ਆ, ਕਰਾਉਣੀ ਪੈਂਦੀ, ਜੀ। ਪਰ ਐਗਜ਼ੈਕਟਲੀ ਉਦਾਂ ਹੀ ਸੋਚਣਾ ਚਾਹੀਦਾ ਕਰਕੇ। ਜਿੱਦਾਂ ਆਪਾਂ ਗੱਲ ਅੱਗੇ ਵੀ ਕਈ ਵਾਰੀ ਕੀਤੀ ਆ ਵੀ ਜੇ ਬੈਂਕਰਪਸੀ ਦਾ ਲੀਡਿੰਗ ਕਾਜ਼ ਅਮਰੀਕਾ ਦੇ ਵਿੱਚ ਹੈਗਾ ਹੈਲਥ ਕੇਅਰ ਐਮਰਜੈਂਸੀ। ਸੋ ਜੇ ਇਹ ਚੀਜ਼ ਨੂੰ ਦੇਖਿਆ ਜਾਵੇ, ਸਭ ਤੋਂ ਜ਼ਿਆਦੀਆਂ ਬੈਂਕਰਪਸੀਆਂ ਇਸ ਚੀਜ਼ ਕਰਕੇ ਹੁੰਦੀਆਂ, ਐਕਸੀਡੈਂਟ ਹੋ ਜਾਵੇ, ਆਬਵੀਅਸਲੀ ਹਾਰਟ ਅਟੈਕ ਹੋ ਜਾਵੇ, ਕੋਈ ਵੀ ਹੈਪਨ ਹੈਲਥ। ਇੱਥੇ ਦਾ ਸਿਸਟਮ ਤੁਹਾਨੂੰ ਪਤਾ ਇੰਨਾ ਭਾਰਾ, ਬੰਦੇ ਦੀ ਬਾਂਹ ਜਾਂ ਲੱਤ ਹੀ ਟੁੱਟ ਜਾਵੇ ਤਾਂ ਤੁਸੀਂ 10,000 ਦੇ ਡਾਲਰਾਂ ਦੇ ਵਿੱਚ ਗੱਲ ਕਰਨਾ ਪੈਂਦੇ ਆ। ਜੇ ਸਰਜਰੀ ਤੋਂ ਪਹਿਲਾਂ ਜੇ ਸਰਜਰੀ ਲੋੜ ਪੈ ਜਾਵੇ, ਫਿਰ ਤਾਂ ਗੱਲ ਹੀ ਛੱਡੋ। ਸੋ ਜਿੱਦਾਂ ਇਸ ਵੇਲੇ ਸਿਸਟਮ ਸੈਟਅਪ ਆ ਹੈਲਥ ਕੇਅਰ ਦਾ ਅਮਰੀਕਾ ਦੇ ਵਿੱਚ, ਉਹਦੇ ਵਿੱਚ ਤੁਸੀਂ ਇੰਸ਼ੋਰੈਂਸ ਤੋਂ ਬਗੈਰ ਜਾਣਾ ਤਾਂ ਤੁਸੀਂ ਆਪਣੇ ਆਪ ਨੂੰ ਡੇਂਜਰ 'ਚ ਪਾ ਰਹੇ ਆ, ਸਪੈਸ਼ਲੀ ਫਾਈਨੈਂਸ਼ੀਅਲ ਡੇਂਜਰ 'ਚ, ਜਿਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਸਕਦਾ। ਬਿਲਕੁਲ 31 ਜਨਵਰੀ ਤੱਕ ਕਰਵਾਓ ਤਾਂ ਫਿਰ ਫਰਵਰੀ ਤੋਂ ਤੁਹਾਡੀ ਇੰਸ਼ੋਰੈਂਸ ਬਾਕੀ ਸਾਰਾ ਸਾਲ ਜਿਹੜੀ ਉਹ ਚੱਲਦੀ ਰਹੂਗੀ। ਤੇ ਜੇ ਇਸ ਸਾਲ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਫਿਰ ਤੁਸੀਂ ਹਿਸਾਬ ਲਾ ਲਓ, ਫੈਮਿਲੀ ਆਫ 4 ਦੇ ਲਈ, ਜਿਸ 'ਚ 2 ਅਡਲਟ ਤੇ 2 ਬੱਚੇ ਆ, $2,400 ਤੱਕ ਦਾ ਜੁਰਮਾਨਾ ਜਿਹੜਾ ਉਹ ਤੁਹਾਨੂੰ ਹੋਵੇਗਾ। ਸੋ ਸਾਰੇ ਕਾਸੇ ਤੋਂ ਬਚਣ ਦੇ ਲਈ ਭਾਈ ਇੰਸ਼ੋਰੈਂਸ ਜਿਹੜੀ ਆ, ਹੈਲਥ ਇੰਸ਼ੋਰੈਂਸ ਆਪਣੀ ਜ਼ਰੂਰ ਕਰਵਾਓ। ਕਵਰਡ ਕੈਲੀਫੋਰਨੀਆ ਦੇ ਵਿੱਚ 58 ਦੀਆਂ 58 ਜਿਹੜੀਆਂ ਕਾਊਂਟੀਜ਼ ਆ ਕੈਲੀਫੋਰਨੀਆ 'ਚ, ਉਸ ਦੇ ਵਿੱਚ ਇਹ ਕਵਰਡ ਕੈਲੀਫੋਰਨੀਆ ਦੀ ਉਪਲਬਧ ਹੈਗੀ ਆ। ਤੁਸੀਂ ਕਾਲ ਕਰੋ 1-800-614-3081, 1-800-614-3081 ਦੇ ਉੱਤੇ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੈਗੇ ਆ। ਤੇ ਆਪਣਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੈਗਾ, ਤੇ ਆਉਣ ਵਾਲੇ ਵੀਕ ਦੇ ਵਿੱਚ ਫਿਰ ਆਪਾਂ ਮਿਲਾਂਗੇ ਜਗਦੀਪ ਢਿੱਲੋਂ ਜੀ ਦੇ ਨਾਲ, ਗੱਲਬਾਤ ਜਿਹੜੀ ਉਹ ਕਰਾਂਗੇ ਤੇ ਕਵਰਡ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਆਪਣੇ ਨਾਲ ਸਾਂਝੀਆਂ ਕਰਨਗੇ। ਤੇ ਜਗਦੀਪ ਢਿੱਲੋਂ ਜੀ, ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।